ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਅੱਜ ਜਿਸ ਸਿਰਨਾਵੇਂ ਹੇਠ ਅਸੀਂ ਗੱਲ ਕਰਨੀ ਹੈ ਉਹ ਜਿਹੜਾ ਅੱਜ ਦਾ ਭਖਦਾ ਇਸ਼ੂ ਹੈ, ਮਸਲਾ ਹੈ, ਉਹ ਹੈ ਫਲਸਤੀਨ ਤੇ ਇਸਰਾਈਲ ਦਾ ਜਿਹੜਾ ਮਾਮਲਾ ਹੈ। ਔਰ ਇਸਰਾਈਲ ਵੱਲੋਂ ਜਿਹੜੀ ਬੰਬਾਰੀ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਸਾਡੇ ਇੱਧਰ ਇਸਲਾਮੀ ਮੁਲਕਾਂ ਦੇ ਵਿੱਚ ਬੜਾ ਰੌਲਾ ਜਿਹੜਾ ਹੈ ਉਹ ਪਿਆ ਹੋਇਆ। ਸਾਡੇ ਵੀ ਇੱਥੇ ਜਿਹੜਾ ਹੈ ਉਹ ਬੜਾ ਰੌਲਾ ਜਿਹੜਾ ਨਾ ਉਹ ਪਾਇਆ ਜਾ ਰਿਹਾ ਹੈ ਔਰ ਬੜਾ ਜ਼ੋਰ ਸ਼ੋਰ ਦੇ ਨਾਲ ਜਿਹੜਾ ਹੈ ਇਸਰਾਈਲ ਦਾ ਜਿਹੜਾ ਇਸਰਾਈਲ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਬੜਾ ਪਿੱਟ ਸਿਆਪਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਸੋ ਗੱਲ ਹੈ ਕਿ ਜ਼ੁਲਮ ਜਿਹੜਾ ਹੈ ਉਹ ਕੋਈ ਵੀ ਕਰੇ, ਜ਼ੁਲਮ ਕਿਸੇ ਵੀ ਬਣਦਾ ਹੋਵੇ, ਉਸ ਨੂੰ ਨਿੰਦਣਾ ਔਰ ਉਸ ਨੂੰ ਬੁਰਾ ਕਹਿਣਾ ਔਰ ਉਸ ਦੇ ਖਿਲਾਫ ਜਿਹੜਾ ਹੈ ਪਿੱਟ ਸਿਆਪਾ ਕਰਨਾ ਇਹ ਬਹੁਤ ਜ਼ਰੂਰੀ ਹੈ। ਔਰ ਜਿਹੜੇ ਲੋਕ ਇਨਸਾਨ ਨੇ, ਇੱਕ ਇਨਸਾਨ ਹੋਣ ਦੇ ਨਾਤੇ ਜਿਹੜਾ ਹੈ ਇਹ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਸ ਜ਼ੁਲਮ ਦੇ ਖਿਲਾਫ ਜਿਹੜਾ ਹੈ ਉਹ ਜੋ ਵੀ ਕਰ ਸਕਦੇ ਨੇ ਜ਼ਾਲਮ ਨੂੰ ਡੱਕਣ ਲਈ ਉਹ ਕਰਨ। ਅਗਰ ਉਹ ਇਹ ਨਹੀਂ ਕਰਦੇ ਤੇ ਉਹ ਫਿਰ ਖੁਦ ਉਹਨਾਂ ਦਾ ਜਿਹੜਾ ਸ਼ੁਮਾਰ ਹੈ ਉਹ ਜ਼ਾਲਮਾਂ ਦੇ ਵਿੱਚ ਜਿਹੜਾ ਹੈ ਉਹ ਹੋ ਜਾਏਗਾ। ਲੇਕਿਨ ਇਹ ਸਾਰੀ ਗੱਲ ਤੋਂ ਪਹਿਲਾਂ ਇਹ ਡਿਟਰਮਨ ਕਰਨਾ, ਇਹ ਤੈਅ ਕਰਨਾ ਬੜਾ ਜ਼ਰੂਰੀ ਹੈ ਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਜ਼ੁਲਮ ਕੀ ਹੈ ਤੇ ਜ਼ਾਲਮ ਕੌਣ ਨੇ ਔਰ ਇਹ ਜਿਹੜਾ ਮਾਮਲਾ ਹੈ ਕਿਸ ਤਰ੍ਹਾਂ ਸ਼ੁਰੂ ਹੋਇਆ। ਮੈਂ ਕੋਈ ਇਸ ਦੀ ਤਾਰੀਖ ਦੇ ਵਿੱਚ ਨਹੀਂ ਜਾ ਰਿਹਾ ਕਿਉਂਕਿ ਮੈਂ ਜਿਹੜਾ ਵੇਲਾ ਹੈ ਉਸ ਵੇਲੇ ਦੇ ਵਿੱਚ ਰਹਿ ਕੇ ਜੋ ਜਿਹੜਾ ਹਾਲੀਆ ਜਿਹੜਾ ਵਾਕਿਆ ਹੋਇਆ ਹੈ ਉਸ 'ਤੇ ਮੈਂ ਜਿਹੜੀ ਹੈ ਨਾ ਗੱਲ ਕਰਨੀ ਚਾਹੁੰਦਾ। ਉਹ ਇਹ ਹੈ ਕਿ ਹਮਾਸ ਨੇ ਇਸ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਵਾਲ ਇਹਦੇ ਵਿੱਚ ਪੈਦਾ ਹੁੰਦਾ ਹੈ ਔਰ ਜਿਹਦੀ ਸਾਡੇ ਇੱਥੇ ਗੱਲ ਜਿਹੜੀ ਹੈ ਕੋਈ ਵੀ ਨਹੀਂ ਕਰ ਰਿਹਾ, ਜਿਹੜੇ ਸਾਡੇ ਮੀਡੀਆ 'ਤੇ ਬੈਠੇ ਹੋਏ ਐਂਕਰ ਨੇ ਉਹ ਤਾਂ ਬਿਲਕੁਲ ਇਸ ਦੇ ਬਾਰੇ ਜਿਹੜਾ ਹੈ ਉਹ ਗੱਲ ਨਹੀਂ ਕਰ ਰਹੇ ਕਿਉਂਕਿ ਇਹ ਗੱਲ ਨਾ ਕਰਨਾ ਵੀ ਇੱਕ ਰਿਆਸਤੀ ਪਾਲਿਸੀ ਹੁੰਦੀ ਹੈ। ਕਿ ਇਹ ਜਿਹੜਾ ਮਾਮਲਾ ਹੈ ਸ਼ੁਰੂ ਕਿੱਥੋਂ ਹੁੰਦਾ ਹੈ? ਸ਼ੁਰੂ ਇਹ ਹੁੰਦਾ ਹੈ ਕਿ ਜਦੋਂ ਹਮਾਸ ਜਿਹੜੀ ਹੈ ਉਹ 5000 ਰਾਕਟ ਜਿਹੜੇ ਨੇ ਉਹ ਫਾਇਰ ਕਰਦੀ ਹੈ ਇਸਰਾਈਲ ਦੇ ਉੱਤੇ। ਹੁਣ ਇਸ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ ਕਿ ਹਮਾਸ ਨੇ ਇੰਜ ਕਿਉਂ ਕੀਤਾ, ਹਮਾਸ ਨੂੰ ਕੀ ਲੋੜ ਪੈ ਗਈ ਸੀ ਕਿ ਉਹ ਐਡਾ ਵੱਡਾ ਹਮਲਾ ਜਿਹੜਾ ਹੈ, ਜਿਹੜਾ ਕਿ ਹੁਣ ਤੱਕ ਹੋਣ ਵਾਲੇ ਹਮਾਸ ਵੱਲੋਂ ਜਾਂ ਫਲਸਤੀਨ ਦੀਆਂ ਦੂਸਰੀਆਂ ਜਿਹੜੀਆਂ ਤਨਜ਼ੀਮਾਂ ਨੇ ਉਹਨਾਂ ਵੱਲੋਂ ਹੋਣ ਵਾਲੇ ਹਮਲਿਆਂ 'ਚੋਂ ਸਭ ਤੋਂ ਜਿਹੜਾ ਨਾ ਭਾਰੀ ਹਮਲਾ ਹੈ, ਸਭ ਤੋਂ ਵੱਡਾ ਹਮਲਾ ਹੈ ਔਰ ਹਿਲਾ ਦੇਣ ਵਾਲਾ ਜਿਹੜਾ ਹੈ ਉਹ ਹਮਲਾ ਹੈ। ਸੋ ਉਹਨਾਂ ਨੂੰ ਇਹਦੀ ਲੋੜ ਕਿਉਂ ਪੈ ਗਈ? ਕਿਆ ਉਹਨਾਂ ਨੇ ਇਹ ਆਪਣੇ ਤੌਰ ਤੇ ਕੀਤਾ ਹੈ ਜਾਂ ਇਸ ਦੇ ਪਿੱਛੇ ਕੋਈ ਤਾਕਤਾਂ ਨੇ, ਕੋਈ ਲੋਕ ਨੇ ਜਿਹੜੇ ਕਿ ਉਹਨਾਂ ਕੋਲ ਇਹ ਕਰਵਾ ਰਹੇ ਨੇ, ਜਾਂ ਉਹਨਾਂ ਨੇ ਆਪਣੇ ਤੌਰ ਤੇ ਕੀਤਾ ਹੈ? ਜੇ ਉਹਨਾਂ ਨੇ ਆਪਣੇ ਤੌਰ ਤੇ ਕੀਤਾ ਹੈ ਤੇ ਕਿਆ ਉਹਨਾਂ ਨੇ ਇਹਦਾ ਸਾਰਾ ਜਿਹੜਾ ਹੈ ਉਹ ਇਸ ਨੂੰ ਗੌਲਿਆ, ਇਸ ਨੂੰ ਗਾਖਿਆ ਕਿ ਇਸ ਹਮਲਾ ਕਰਨ ਤੋਂ ਬਾਅਦ ਜਿਹੜਾ ਹੈ ਇਸਰਾਈਲ ਜਿਹੜਾ ਹੈ ਉਹ ਸਾਡੇ ਨਾਲ ਕੀ ਕਰੇਗਾ ਔਰ ਉਹ ਸਾਡੇ ਨਾਲ ਕਿਵੇਂ ਨਿਬੜੇਗਾ, ਕਿਵੇਂ ਨਜਿੱਠੇਗਾ? ਇਸ ਗੱਲ ਨੂੰ ਉਹਨਾਂ ਨੇ ਮੁੱਖ ਰੱਖ ਕੇ ਤੇ ਫਿਰ ਜੋ ਇਸਰਾਈਲ ਕਰ ਰਿਹਾ ਹੈ ਇਹਦੇ ਖਿਲਾਫ ਉਹਨਾਂ ਨੇ ਆਪਣੇ ਬਚਾਅ ਲਈ ਕੀ ਕੀਤਾ? ਹੁਣ ਤੱਕ ਤੇ ਸਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿ ਉਹਨਾਂ ਨੇ ਆਪਣੇ ਬਚਾਅ ਲਈ ਜਿਹੜਾ ਹੈ ਕੁਝ ਕੀਤਾ ਜਿਹੜਾ ਹੋਵੇ। तो क्या बगैर किसी अपने हिफाजती जोड़े इकदामात ने वो कीतियां बिना एडा वड्डा जोड़ा पैर पुटना है, ये जंगी हिकमत अमली नाल क्या दुरुस्त है या एक कोई ये जज्बाती फैसला है या इस दे कोई जोड़े ने उन्होंने कोई वड्डे तत्त जोड़े ने वो मिलन वाले ने? ऐसे विच मुस्लिम दुनिया का कोई भी सूझवान जोड़ा है वो गल नहीं कर रहा, बल्कि वो इस गल नूं पिछे रख के तो जो हुण इजराइल कर रहा है उस दे बारे गल की जा रही है कि इजराइल जिहड़ा है ना जी वो इंज कर रहा है, वो बमबारी कर रहा है, उहदे नाल जिहड़े बेगुनाह लोग ने वो मर रहे हैं। ये गल बिल्कुल ठीक है, ये गल बिल्कुल दुरुस्त है कि जिस वेले तुसी किसी नूं जख्मी कर दोगे, अगर तुसी किसी दे उत्ते हमला करोगे तो वो चुप करके तो नहीं बैठेगा, वो अपनी वाह लगदी जिहड़ी है वो सारी लाएगा और वो कोशिश करेगा कि तुहानूं जिहड़ा है नीस तो नबूज जिहड़ा है वो कर दिता जाए, क्योंकि अपने उत्ते हमला जिहड़ा है वो कोई भी जिहड़ा है नहीं सहारदा, कोई भी बर्दाश्त नहीं करता, वो चाहे इसराइल होवे या कोई इस्लामी देश होवे। इस नूं जिहड़ा ये एक जिहड़ी गल है गिणी मिथी गल है, इस दे विच कोई दूसरी राय जिहड़ी है वो नहीं है। लेकिन जिहड़ी गल असीं जिहड़ी गल तुहाडे सामने रखनी चाहुंदे आ
ਇਹ ਤੁਸੀਂ ਇਹਨਾਂ ਦੇ ਸਾਹਮਣੇ ਰੱਖੋ, ਜਿਹੜੇ ਸੂਝਵਾਨ ਤੁਹਾਡੇ ਸਾਹਮਣੇ ਆ ਰਹੇ ਨੇ, ਕਿ ਜਨਾਬ ਇਸ ਦੀ ਤੁਸੀਂ ਦੱਸ ਪਾਓ। ਇਹ ਤੇ ਚਲੋ ਜੋ ਹੋ ਰਿਹਾ ਹੈ ਬਿਲਕੁਲ ਗਲਤ ਹੋ ਰਿਹਾ ਹੈ, ਇਹ ਨਹੀਂ ਹੋਣਾ ਚਾਹੀਦਾ ਇਸ ਮਾਮਲੇ 'ਚ। ਲੇਕਿਨ ਜਿਹੜਾ ਆਗਾਜ਼ ਤੁਸੀਂ ਕੀਤਾ ਹੈ, ਤੁਸੀਂ ਜਿਹੜਾ ਸੱਪ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਹੈ, ਉਹ ਤੁਸੀਂ ਸੱਪ ਨੂੰ ਜ਼ਖਮੀ ਕਰਕੇ ਤੇ ਉਹਦੇ ਕੋਲ ਕੀ ਤਵੱਕੁਰ ਰੱਖੀ, ਇਸ ਤੇ ਗੱਲ ਤੁਸੀਂ ਕੋਈ ਗੌਰ ਕੀਤਾ? ਤੁਸੀਂ ਇੱਕ ਤਾਕਤਵਰ ਬੰਦੇ ਦੇ ਨਾਲ ਮੱਥਾ ਲਾ ਕੇ ਔਰ ਉਸ ਨੂੰ ਜ਼ਖਮੀ ਕਰਕੇ ਤੇ ਉਸ ਤੋਂ ਤੁਸੀਂ ਕੀ ਰਹਿਮ ਦੀ ਤਵੱਕੁਰ ਰੱਖ ਸਕਦੇ ਹੋ? ਇਹ ਸਾਰੇ ਮਾਮਲੇ ਨੂੰ ਰੱਖ ਕੇ ਤੇ ਇਹਨਾਂ ਦਾ ਜਿਹੜਾ ਹੈ ਇਸ ਤੇ ਸਵਾਲ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਕਿ ਤੁਸੀਂ ਸੂਝਵਾਨ ਬੰਦੇ ਹੋ, ਤੁਸੀਂ ਜਨਾਬ ਬੜੀਆਂ ਅੰਦਰ ਦੀਆਂ ਗੱਲਾਂ ਜਾਣਦੇ ਹੋ, ਤੁਸੀਂ ਲੋਕਾਂ ਦੇ ਦਿਲਾਂ ਦੇ ਭੇਜ ਜਾਣਦੇ ਹੋ। ਤੇ ਇਹ ਫਰਮਾਓ ਕਿ ਇਹ ਜਿਹੜਾ ਮਾਮਲਾ ਹੈ, ਇਸ ਦੇ ਪਿੱਛੇ ਜਿਹੜਾ ਹੈ ਉਹ ਕੀ ਚੰਗਿਆਈ ਹੈ ਫਲਸਤੀਨ ਵਾਸਤੇ, ਕੀ ਚੰਗਿਆਈ ਹੈ ਹਮਾਸ ਵਾਸਤੇ, ਕੀ ਚੰਗਿਆਈ ਹੈ ਮੁਸਲਿਮ ਦੁਨੀਆ ਵਾਸਤੇ? ਇਸ ਤੇ ਕੁਝ ਦੱਸ ਤੇ ਪਾਓ ਨਾ। ਜਦੋਂ ਕਿਸੇ ਮਾਮਲੇ ਦਾ ਕੋਈ ਜਿਹੜਾ ਰਿਜ਼ਲਟ ਹੈ ਉਹ ਨੈਗੇਟਿਵ ਹੈ, ਤੇ ਫਿਰ ਉਸ ਨੂੰ ਸ਼ੁਰੂ ਕਰਨਾ ਜਿਹੜਾ ਹੈ, ਕਿਆ ਉਹ ਅਕਲਮੰਦੀ ਹੈ? ਕਿਆ ਐਸੇ ਪੈਰ ਪੁੱਟਣੇ ਜਿਹਨੂੰ ਬਾਅਦ ਚੋਂ ਅਸੀਂ ਸੰਭਾਲ ਨਹੀਂ ਸਕਦੇ, ਔਰ ਬਾਅਦ ਚੋਂ ਅਸੀਂ ਭੱਜ ਕੇ ਜਿਹੜਾ ਹੈ ਮਸੀਤਾਂ ਦੇ ਵਿੱਚ ਵੜਨਾ ਹੈ, ਜਾਂ ਅਸੀਂ ਹਸਪਤਾਲਾਂ ਦੇ ਵਿੱਚ ਵੜਨਾ ਹੈ ਭੱਜ ਭਜਾ ਕੇ? ਤੇ ਫਿਰ ਸਾਨੂੰ ਇਹ ਸਾਰਾ ਮਾਮਲਾ ਕਰਨ ਦੀ ਲੋੜ ਕੀ ਸੀ? ਤੇ ਜੇ ਪੂਰੀ ਦੁਨੀਆ ਸਾਡੇ ਨਾਲ ਖਲੋਤੀ ਸੀ, ਪੂਰੀ ਮੁਸਲਿਮ ਦੁਨੀਆ ਸਾਡੇ ਨਾਲ ਇਸ ਕੰਮ ਦੇ ਪਿੱਛੇ ਖਲੋਤੀ ਸੀ, ਤੇ ਫਿਰ ਉਸ ਦੁਨੀਆ ਨੇ ਤੁਹਾਡੀ ਮਦਦ ਕਿਉਂ ਨਹੀਂ ਕੀਤੀ? ਤੁਹਾਡੀ ਸਹਾਇਤਾ ਲਈ ਕਿਉਂ ਨਹੀਂ ਪਹੁੰਚ ਰਹੇ? ਇਹ ਸਵਾਲ ਜਿਹੜੇ ਨੇ ਇਹ ਉਠਾਣੇ ਜਿਹੜੇ ਨੇ ਬਹੁਤ ਜ਼ਰੂਰੀ ਨੇ। ਇਹ ਆਪਣਾ ਉਸ ਦੇ ਉੱਤੇ ਜਿਹੜਾ ਨਾ ਪਿੱਟ ਸਿਆਪਾ ਕਰ ਲੈਣਾ ਕਿ ਜਨਾਬ ਇਹ ਪਹਿਲੇ ਵੀ ਹੁੰਦੇ ਆਏ ਨੇ, ਹੁੰਦੇ ਰਹਿਣਗੇ ਤੇ ਅਗਾਂਹ ਵੀ ਹੁੰਦੇ ਰਹਿਣਗੇ। ਇਹ ਮੁਮਕਿਨ ਹੈ ਕਿ ਇਹ ਕਿਸੇ ਕੋਈ ਇਸਰਾਈਲ ਦੇ ਅੰਦਰ ਐਸੀ ਕੁਵਤ ਹੋਵੇ ਜਿਹਨੇ ਕਰਵਾਇਆ ਹੋਵੇ ਸਾਰਾ ਮਾਮਲਾ। ਇਹ ਸਾਰੇ ਮਾਮਲੇ ਨੂੰ ਜਿਹੜਾ ਹੈ ਜਾਂਚਣ ਦੀ ਜਿਹੜੀ ਹੈ ਉਹ ਲੋੜ ਹੈ ਕਿ ਇਸ ਹਮਲੇ ਦਾ ਜਿਹੜਾ ਫਾਇਦਾ ਹੈ, ਹੁਣ ਜਿਹੜਾ ਸਵਾਲ ਜਿਹੜਾ ਤੁਸੀਂ ਰੱਖਣਾ ਹੈ ਕਿ ਇਸ ਸਾਰੇ ਮਾਮਲੇ ਦਾ ਜਿਹੜਾ ਹੈ ਉਹ ਫਾਇਦਾ ਕਿਹਨੂੰ, ਇਹਦਾ ਬੈਨੀਫਿਸ਼ਰੀ ਕੌਣ ਹੈ? तो जड़ा ਇਹਦਾ ਬੈਨੀਫਿਸ਼ਰੀ ਹੈ ਉਹ ਹੀ ਇਸ ਦਾ ਜ਼ਿੰਮੇਦਾਰ ਜਿਹੜਾ ਹੈ ਨਾ ਉਹ ਹੋ ਸਕਦਾ ਹੈ। ਸੋ ਇਹ ਜਿਹੜਾ ਮਾਮਲਾ ਹੈ ਐਡਾ ਵੱਡਾ ਹਮਲਾ ਜਿਹੜਾ ਹੈ ਇਸਰਾਈਲ ਤੇ ਕਰਨਾ, ਇਹ ਕਿਸੇ ਨੇ ਐਵੇਂ ਮੂੰਹ ਚੋਕੇ ਨਹੀਂ ਕਰ ਦਿੱਤਾ ਹੈਗਾ। ਇਸ ਦੇ ਪਿੱਛੇ ਕੋਈ ਬੜੇ ਗੁੱਝੇ ਮਾਮਲੇ ਜਿਹੜੇ ਨੇ ਉਹ ਹੈ ਨੇ, ਉਹਨਾਂ ਨੂੰ ਅਸੀਂ ਇਸ ਤੇ ਗੱਲ ਜਿਹੜੀ ਹੈ ਉਹ ਕਰਦੇ ਰਵਾਂਗੇ ਤੁਹਾਡੇ ਨਾਲ। ਲੇਕਿਨ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਇਹ ਜਿਹੜੇ ਸੂਝਵਾਨ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਇਸ ਗੱਲ ਤੇ ਉਲੇਲਦੇ ਪਏ ਨੇ कि तुसी जनाब बाहर निकलो और पेट स्यापे करो, रोस बहाले करो, और उन्होंने ये पूछो कि इन्होंने पेट स्यापियां का इन्होंने रोस बहालियां का जड़ा है वो जड़ा उत्थे मासूम फलस्तीनी बैठा है, जड़ा बेगुनाह फलस्तीनी बैठा है, उसका की फायदा है इसमें? ठीक है, तो ये तुसी कृपा करके सानू ये दसो कि तुसी ये जंग छेड़ी क्यों? इस जंग नूं छेड़न का क्या तुहाडा मकसद कोई फलस्तीन नूं आज़ाद कराना सी या यहूदियां नूं जिहड़ा है उथों नीस तो नबूद कर देना सी? कोई तो जिहड़ा मामला है वो लोकाई दे सामने रखो ताकि असी भी जिहड़ा है उस सारे तुहाडे टीचे नूं देख के कि उसका अगर मासूम फलस्तीनियां नूं फायदा है, उसका अगर फलस्तीन की आवाम नूं कोई फायदा है, असी जनाब जड़ा गज वज के जड़ा है वो तुहाडी जिहड़ी है उसकी हिमायत करिए। लेकिन जिसका फायदा फलस्तीन नूं नहीं है, जिसका नुकसान है फलस्तीन और उत्थों के जिहड़े मासूम आवाम ने वो इहदी वजह तो जिहड़ा है नुकसान उठा रहे हैं, मर रहे हैं, असी इस किस्म की किसी कार्रवाई दे विच जिहड़ा है शरीक नहीं हो सकते। असी जालम के खिलाफ हाँ, असी जुलम के खिलाफ हाँ, वो कोई भी करे असी उहदे नाल नहीं खलोना और उसकी निंदा करनी है, और जिन्ना साडा वाह लगता है उस नूं जिहड़ा है वो रोकण दी जिहड़ी है वो असी कोशिश करनी है। सो लिहाजा सानू जिहड़ा है इस जिहड़ा सवाल है इस नूं मजबूत बनाना है, सवाल नूं जिहड़ा है वो अगे वधाना है। जिस वेले तुसीं ये सवाल नूं अगे वधा दिओगे, इस सवाल नूं अगां लैके चलोगे, तो फिर तुसीं देखना कि इस दे जिस पड़तने पाटे तो इस दे विचों की निकलेगा, और ये तुसी वेख के हैरान हो जाओगे कि इस दे पिछे जड़ा है वो किहड़े लोग ने और उन्होंने की लाभ ने
ਔਰ ਫਿਰ ਇਹ ਤੁਹਾਨੂੰ ਆਪਣੇ ਆਪ ਤੇ ਵੀ ਤੁਹਾਡਾ ਜਿਹੜਾ ਨਾ ਤੁਹਾਡੇ ਤੇ ਸਵਾਲ ਆਵੇਗਾ ਕਿ ਕੀ ਤੁਸੀਂ ਇਹਨਾਂ ਲੋਕਾਂ ਦੇ ਪਿੱਛੇ ਜਿਹੜਾ ਹੈ ਉਹ ਮਰਦੇ ਰਹੇ ਹੋ, ਇਹਨਾਂ ਲੋਕਾਂ ਦੇ ਪਿੱਛੇ ਜਿਹੜਾ ਹੈ ਇੱਥੇ ਆਪਣੇ ਆਪ ਨੂੰ ਹਲਕਾਨ ਜਿਹੜਾ ਹੈ ਉਹ ਤੁਸੀਂ ਕਰ ਰਹੇ ਹੋ। ਇੱਥੇ ਤੁਸੀਂ ਆਪਣੇ ਆਪ ਨੂੰ ਆਪਣੀਆਂ ਸਾਰੀਆਂ ਜਿਹੜੀਆਂ ਹਮਦਰਦੀਆਂ ਨੇ ਔਰ ਆਪਣੇ ਜਿਹੜੇ ਵਸਾਇਲ ਨੇ ਉਹਨਾਂ ਦੇ ਵਾਸਤੇ ਜਿਹੜਾ ਹੈ ਇਹ ਖਰਚ ਕਰ ਰਹੇ ਹੋ। ਸੋ ਮਾਮਲੇ ਨੂੰ ਸਮਝ ਕੇ, ਮਾਮਲੇ ਨੂੰ ਜਾਣ ਕੇ, ਟੀਚੇ ਨੂੰ ਜਾਣ ਕੇ ਜਿਹੜਾ ਤੁਸੀਂ ਕੰਮ ਕਰੋਗੇ ਉਸ ਦੇ ਕੋਈ ਤੱਤ ਵੀ ਨਿਕਲਣਗੇ, ਨਤੀਜੇ ਵੀ ਨਿਕਲਣਗੇ ਔਰ ਉਹ ਲੋਕਾਈ ਦੇ ਲਾਭ ਦੇ ਵਿੱਚ ਜਿਹੜਾ ਹੈ ਉਹ ਜਾਏਗਾ ਔਰ ਇਨਸਾਨਾਂ ਦੇ ਲਾਭ ਦੇ ਵਿੱਚ ਜਾਏਗਾ। ਜਿੰਨੀ ਦੇਰ ਤੱਕ ਕੋਈ ਮਾਮਲਾ ਜਿਹੜਾ ਹੈ ਉਹ ਫਲਸਤੀਨੀਆਂ ਦੇ ਲਾਭ ਦੇ ਵਿੱਚ ਨਹੀਂ ਜਾਂਦਾ, ਉਨੀ ਦੇਰ ਤੱਕ ਅਸੀਂ ਉਹਦੀ ਹਮਾਇਤ ਜਿਹੜੀ ਹੈ ਉਹ ਨਹੀਂ ਕਰ ਸਕਦੇ। ਤੁਸੀਂ ਇਹ ਗੱਲ ਜਿਹੜੀ ਹੈ ਖੋਲ ਕੇ ਦੱਸੋ ਕਿ ਇਹ ਜਿਹੜਾ ਹਮਲਾ ਹਮਾਸ ਨੇ ਕੀਤਾ ਹੈ ਇਸ ਦਾ ਫਲਸਤੀਨ ਦੀ ਆਵਾਮ ਨੂੰ ਜਿਹੜਾ ਹੈ ਉਹ ਕਿੰਨਾ ਕੁ ਫਾਇਦਾ ਹੋਇਆ ਹੈ। ਫਲਸਤੀਨ ਦੇ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਕਿੰਨੀ ਕੁ ਇਹ ਅਰਜ਼ ਪੈਦਾ ਹੋਈ ਹੈ ਕਿ ਉਹ ਇਸਰਾਈਲ ਦੇ ਖਿਲਾਫ ਜਿਹੜਾ ਹੈ ਉਹ ਉੱਠ ਖੜੇ ਹੋਣ, ਜਾਂ ਦੁਨੀਆ ਵੱਲੋਂ ਉਹਨਾਂ ਨੂੰ ਜਿਹੜੀ ਹੈ ਕੋਈ ਐਸੀ ਅਮਦਾਦ ਪਹੁੰਚਾਈ ਗਈ ਹੈ, ਦੁਨੀਆ ਵੱਲੋਂ ਉਹਨਾਂ ਨੂੰ ਕੋਈ ਐਸੀ ਸਹਾਇਤਾ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਦੀ ਕੁਵਤ ਦਾ ਜਿਹੜਾ ਨਾ ਕੋਈ ਇਜ਼ਾਫਾ ਹੋਇਆ ਹੈ। ਜੇ ਇਹ ਮਾਮਲੇ ਨਹੀਂ ਹੋਏ ਤੇ ਫਿਰ ਇਸ ਦੇ ਪਿੱਛੇ ਜਿਹੜੇ ਲੋਕ ਨੇ ਫਿਰ ਉਹਨਾਂ ਦੇ ਜਿਹੜੇ ਨੇ ਇਹ ਟੀਚੇ ਜਿਹੜੇ ਨੇ ਉਹ ਪੂਰੇ ਹੋਏ ਨੇ ਔਰ ਉਹਨਾਂ ਦੇ ਬਾਰੇ ਜਿਹੜਾ ਹੈ ਇਹ ਲੋਕ ਜਿਹੜਾ ਹੈ ਕਦੀ ਵੀ ਗੱਲ ਨਹੀਂ ਕਰਨਗੇ। ਇਹ ਗੱਲ ਕਰਨਗੇ ਤੇ ਉਹ ਲੋਕ ਕਰਨਗੇ ਜਿਹੜੇ ਕਿ ਪੜਚੋਲ ਦੇ ਆਦੀ ਨੇ, ਜਿਹੜੇ ਪੜਚੋਲ ਨੂੰ ਮੰਨਦੇ ਨੇ, ਜਿਹੜੇ ਹੱਕ ਨੂੰ ਮੰਨਦੇ ਨੇ, ਜਿਹੜੇ ਸੱਚ ਨੂੰ ਮੰਨਦੇ ਨੇ ਤੇ ਜਿਹੜੇ ਸੱਚ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਸੱਚ ਆਖ ਮਨਾ ਕਿਉਂ ਡਰਨਾ ਹੈ, ਇਹ ਸੱਚ ਪਿੱਛੇ ਤੂੰ ਤਰਨਾ ਹੈ, ਸੱਚ ਸਦਾ ਆਬਾਦੀ ਕਰਨਾ ਹੈ, ਸੱਚ ਲੱਗਦਾ ਆਸ਼ਿਕ ਪਿਆਰੇ ਨੂੰ। ਸੋ ਇਹ ਮਾਮਲਾ ਵੀ ਹੈ ਕਿ ਸੱਚ ਆਖਾਂ ਤੇ ਭਾਂਬੜ ਮੱਚਦਾ ਏ, ਝੂਠ ਆਖਾਂ ਤੇ ਕੁਝ ਬਚਦਾ ਏ, ਪਰ ਸੱਚ ਬੋਲਿਆ ਬਿਨਾ ਜਿਹੜਾ ਹੈ ਉਹ ਗੁਜ਼ਾਰਾ ਨਹੀਂ ਹੈ। ਸੱਚ ਬੋਲਿਆ ਬਿਨਾ ਜਿਹੜਾ ਹੈ ਉਹ ਚਾਰਾ ਕੋਈ ਨਹੀਂ ਹੈ ਔਰ ਸੱਚ ਬੋਲ ਕੇ ਹੀ ਤੁਸੀਂ ਜਿਹੜਾ ਹੈ ਉਹ ਫਲਸਤੀਨ ਦੀ ਮਦਦ ਕਰ ਸਕਦੇ ਹੋ। ਸੋ ਲਿਹਾਜ਼ਾ ਇਸ ਸੱਚ ਨੂੰ ਜਿਹੜਾ ਹੈ ਉਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੋ। ਅਗਰ ਤੁਸੀਂ ਇਸ ਸੱਚ ਨੂੰ ਸਾਹਮਣੇ ਲੈ ਆਂਦਾ ਤੇ ਫਿਰ ਮਾਮਲਾ ਜਿਹੜਾ ਨਾ ਕੁਝ ਹੋਰ ਹੋ ਜਾਏਗਾ। ਇਹਦੇ ਨਾਲ ਫਲਸਤੀਨ ਦੀ ਆਵਾਮ ਨੂੰ ਫਾਇਦਾ ਜ਼ਰੂਰ ਪਹੁੰਚੇਗਾ। ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਲਾਈਕ ਕਰੋ, ਇਸ ਨੂੰ ਕਮੈਂਟ ਕਰੋ ਔਰ ਜਿਹੜਾ ਘੰਟੀ ਦਾ ਬਟਨ ਹੈ ਉਸ ਨੂੰ ਜ਼ਰੂਰ ਦਬਾਓ ਤਾਂ ਕਿ ਜਿਹੜਾ ਸਾਡਾ ਹਰ ਵੀਡੀਓ ਹੈ ਉਹ ਆਮ ਮੁਹਾਰੇ ਤੁਹਾਡੇ ਕੋਲ ਅਪੜਦਾ ਰਹੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।